ਵੈਲਕਮ ਬੈਕ ਟੂ ਟੀਵੀ 84 ਸਪੈਸ਼ਲ ਬ੍ਰੇਕ ਤੋਂ ਬਾਅਦ ਵੀ ਅਸੀਂ ਗੁਰੂ ਨਾਨਕ ਨਾਮ ਜਹਾਜ਼ ਗੁਰਦੁਆਰੇ ਦੇ ਜਿਹੜੇ ਵੋਲੰਟੀਅਰਸ ਨੇ ਸਾਡੇ ਸਟੂਡੀਓ ਵਿੱਚ ਸ਼ਾਮਿਲ ਨੇ ਉਹਨਾਂ ਦਾ ਆਪਣਾ ਸਵਾਲ ਦਾ ਸਿਲਸਿਲਾ ਜਾਰੀ ਕਰਦੇ ਹਾਂ। ਜੀ ਭੈਣ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਹੈ ਲੈਸ ਸ਼ੇਅਰ ਮੀਲ, ਜਿਹੜਾ ਕਿ ਇੰਗਲਿਸ਼ ਦੇ ਵਿੱਚ ਨਾਮ ਦਿੱਤਾ ਗਿਆ ਹੈ ਇਸ ਨੂੰ, ਜਿਹੜਾ ਕਿ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਰਤ ਕਰੋ ਤੇ ਵੰਡ ਕੇ ਛਕੋ। ਸੋ ਹੁਣ ਅਸੀਂ ਪ੍ਰੋਸੈਸ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਹੋਏਗਾ ਪ੍ਰੋਸੈਸ, ਟੀਮਸ ਦੇ ਬਾਰੇ ਵੀ ਗੱਲ ਕੀਤੀ ਹੈ। ਪਰ ਲੈਟ ਮੀ ਆਸਕ ਯੂ ਵਨ ਕੁਐਸਚਨ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਦੀਪੈਨ ਜੀ, ਪਰ ਜਿਸ ਤਰ੍ਹਾਂ ਹੁਣ ਅਸੀਂ ਜਿਹੜਾ ਲੰਗਰ ਹੁੰਦਾ ਗੁਰਦੁਆਰੇ ਦਾ, ਆਈ ਨੋ ਇਟਸ, ਜਿਸ ਤਰ੍ਹਾਂ ਲੰਗਰ ਅਸੀਂ ਬਣਦਾ ਹੈ, ਪ੍ਰੈਪਰੇਸ਼ਨ ਹੁੰਦੀ ਹੈ, ਅਸੀਂ ਜਾਣਦੇ ਹਾਂ, ਅਸੀਂ ਛਕਦੇ ਹਾਂ ਲੰਗਰ, ਪਰ ਜਿਸ ਤਰ੍ਹਾਂ ਅਸੀਂ ਹੋਮ ਸ਼ੈਲਟਰ ਦੇ ਵਿੱਚ ਲੰਗਰ ਲੈ ਕੇ ਜਾਂਦੇ ਹੋ ਕਿ ਉਹਦੀ ਸਪੈਸ਼ਲ ਪ੍ਰੈਪਰੇਸ਼ਨ ਹੁੰਦੀ ਹੈ? ਬਿਕੋਜ਼ ਅ ਲੋਟ ਆਫ ਪੀਪਲ ਦੇ ਪ੍ਰੈਫਰ ਡਿਫਰੈਂਟ ਕਾਈਂਡਸ ਆਫ ਲੰਗਰ, ਸੋ ਉਹਨਾਂ ਦੀ ਸਪੈਸ਼ਲ ਪ੍ਰੈਪਰੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰੀਤ ਭੈਣ ਜੀ, ਤੁਸੀਂ ਇਹ ਬਹੁਤ ਹੀ ਅੱਛਾ ਕੁਐਸਚਨ ਪੁੱਛਿਆ, ਕਿਉਂਕਿ ਕਾਫੀ ਲੋਕਾਂ ਦੇ, ਕਾਫੀ ਆਡੀਅנס ਦੇ ਦਿਮਾਗ ਵਿੱਚ ਇਹ ਹੋਏਗਾ ਕਿ ਜਿਹੜੇ ਇੱਥੇ ਦੇ ਲੋਕ ਨੇ ਉਹ ਜ਼ਿਆਦਾ ਮੀਟ ਨੂੰ ਪ੍ਰੈਫਰ ਕਰਦੇ ਨੇ ਤੇ ਅਸੀਂ ਲੰਗਰ ਲੈ ਕੇ ਜਾਵਾਂਗੇ ਉਹਦੇ ਵਿੱਚ ਕੀ ਹੋਏਗਾ। ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਜਿਹੜਾ ਲੰਗਰ ਹੈ ਸਾਰਾ ਹੀ ਗੁਰੂ ਘਰ ਦੇ ਅੰਦਰ ਬਣੇਗਾ, ਉਹਦੇ ਵਿੱਚ ਸੰਗਤ ਜਿਹੜੀ ਸਾਰਾ ਹਿੱਸਾ ਲਏਗੀ ਤੇ ਲੰਗਰ ਦੇ ਵਿੱਚ ਅਸੀਂ ਬਹੁਤ ਹੈਲਥੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਰੱਖੀਆਂ ਨੇ, ਜਿਵੇਂ ਕਿ ਸੈਲਡ ਹੋ ਗਿਆ, ਮੈਕਰੋਨੀ ਸੈਲਡ ਹੋ ਗਿਆ, ਬ੍ਰੈਡ ਸੈਂਡਵਿਚ ਹੋ ਗਏ, ਰਾਈਸ ਹੋ ਗਏ, ਰਾਜਮਾ ਹੋ ਗਏ, ਐਂਡ ਇਹਨਾਂ ਨੂੰ ਬਿਲਕੁਲ ਜਾਣੀ ਕਿ ਦੇਸੀ ਤੜਕੇ ਦੇ ਨਾਲ ਅਸੀਂ ਲੈ ਕੇ ਜਾਵਾਂਗੇ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੀਟ ਨਹੀਂ ਹੋਵੇਗਾ ਐਂਡ ਬਹੁਤ ਹਾਈ ਲੈਵਲ ਦੇ ਕੋਈ ਮਸਾਲੇ ਨਹੀਂ ਹੋਣਗੇ, ਬਹੁਤ ਰੈਗੂਲਰ ਔਰ ਬਹੁਤ ਸਿੰਪਲ ਮਸਾਲੇ ਪਾਏ ਨੇ ਤਾਂ ਕਿ ਉਹਨਾਂ ਨੂੰ ਡਾਈਜੈਸਟ ਹੋ ਜਾਣ। So there's also simple meal and a hot meal and also an appetizer in it. And then masala tani use karte because both side Americans they don't like spicy food, so it's a very medium spicy food, right? Medium. So ਜਿਸ ਤਰ੍ਹਾਂ ਤੁਸੀਂ ਇਹ homeless shelter ਤੇ ਜਾਂਦੇ ਹੋ, ਜਿਸ ਤਰ੍ਹਾਂ ਭੈਣ ਜੀ ਪਹਿਲਾਂ ਗੱਲ ਕੀਤੀ ਕਿ not only homeless shelter, you're also trying to spread all around the world, right? ਪਰ ਜਿਸ ਤਰ੍ਹਾਂ ਪਿਛਲੇ 3 ਸਾਲਾਂ ਤੋਂ ਤੁਸੀਂ homeless shelter ਜਾਂਦੇ ਹੋ, how does that work? ਕਿਸ ਤਰ੍ਹਾਂ ਤੁਹਾਨੂੰ ਸੱਦਾ ਦਿੱਤਾ ਜਾਂਦਾ ਉਹਨਾਂ ਦੇ ਵੱਲੋਂ ਕਿ ਜਾਂ ਤੁਸੀਂ ਰੀਚ ਆਊਟ ਕਰਦੇ ਹੋ ਉਹਨਾਂ ਨੂੰ? ਨਹੀਂ ਜੀ, ਸਾਡੀ ਸੰਗਤ ਦੇ ਮੈਂਬਰ ਨੇ ਜਿਹੜੇ ਤੁਹਾਨੂੰ ਅਸੀਂ ਪਹਿਲਾਂ ਵੀ ਨਾਮ ਦੱਸਿਆ ਸੀ, ਓਂਕਾਰ ਵੀਰ ਜੀ, ਮਹਿੰਦਰ ਵੀਰ ਜੀ, ਜਸਵਿੰਦਰ ਵੀਰ ਜੀ, ਇਹ ਪਲਾਨ ਆਊਟ ਸਾਰਾ ਕਰਦੇ ਨੇ। ਇਹ ਸਾਰੇ ਸਾਡੇ ਜਾਨੀ ਕਿ ਪੂਰੀ ਟੀਮ ਦੇ ਇਹ ਹੈਡ ਨੇ। ਇਹ 3 ਮਹੀਨੇ ਤੋਂ ਇਹਨਾਂ ਨੂੰ ਹੋ ਗਿਆ ਕਿ ਇਹ ਫੋਨ ਕਰਦੇ ਨੇ ਉਹਨਾਂ ਨੂੰ, ਉਹਨਾਂ ਕੋਲ ਜਿੰਨੇ ਉਹਨਾਂ ਦੇ ਉੱਥੇ ਨੰਬਰਸ ਹੁੰਦੇ ਨੇ, ਜਿੰਨੀ ਉਹਨਾਂ ਦੇ ਕੋਲ ਉੱਥੇ ਦੇ ਲੋਕ ਹੁੰਦੇ ਨੇ, ਉਹ ਨੰਬਰ ਲੈ ਕੇ ਸਾਨੂੰ ਦੱਸਦੇ ਨੇ ਕਿ ਹਾਂ ਐਸ ਐਡਰੈਸ ਕਿੱਥੇ ਹੁੰਦੇ ਨੇ, ਸਾਨੂੰ ਭੇਜਦੇ ਨੇ। ਫਿਰ ਅਸੀਂ ਉਹਦੇ ਉੱਤੇ ਜਾਨੀ ਕਿ ਵਰਕਆਊਟ ਕਰਦੇ ਹਾਂ ਕਿ ਕਿੰਨੇ ਲੋਕਾਂ ਲਈ ਅਸੀਂ ਲੰਗਰ ਕਿੰਨੇ ਵਜੇ ਲੈ ਕੇ ਜਾਣਾ ਆ। ਤੇ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਅਸੀਂ ਲੰਗਰ ਲੈ ਕੇ ਜਾਂਦੇ ਹਾਂ, ਕਾਫੀ ਵਾਰੀ ਉਹ ਸਾਡੇ ਕੋਲ ਮੀਟ ਦੀ ਵੀ ਗੱਲ ਕਰਦੇ ਨੇ ਕਿ ਤੁਸੀਂ ਇਹ ਦੇ ਸਕਦੇ ਆ ਸਾਨੂੰ। ਜੀ, ਪਰ ਅਸੀਂ ਉਹਨਾਂ ਨੂੰ ਬਹੁਤ ਹੀ ਮਾਣ ਨਾਲ ਕਹਿੰਦੇ ਆ ਕਿ ਅਸੀਂ ਇਹ ਚੀਜ਼ ਤੁਹਾਨੂੰ ਨਹੀਂ ਪ੍ਰੋਵਾਈਡ ਕਰ ਸਕਦੇ, ਪਰ ਤੁਹਾਨੂੰ ਅਸੀਂ ਬਹੁਤ ਹੈਲਥੀ ਫੂਡ ਦੇਵਾਂਗੇ। ਉਹ ਸਾਡਾ ਫੂਡ ਖਾ ਕੇ ਬਹੁਤ ਖੁਸ਼ ਹੁੰਦੇ ਨੇ। ਓਕੇ, ਦੈਟਸ ਅ ਗੁੱਡ, ਸੋ ਦੈਟ ਯੂ ਆਲਵੇਜ਼ ਹੈਡ ਅ ਗੁੱਡ ਐਕਸਪੀਰੀਅੰਸ ਓਵਰ देयर, ਹਮੇਸ਼ਾ ਤੁਹਾਡਾ ਚੰਗਾ ਐਕਸਪੀਰੀਅੰਸ ਰਿਹਾ ਨਾ ਇਸ ਚੀਜ਼ ਦੇ ਬਾਰੇ। ਸੋ ਰੂਬੀ ਭੈਣ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤੋਂ ਪਹਿਲਾਂ ਗੱਲ ਕੀਤੀ ਸੀ ਵੋਲੰਟੀਅਰਸ ਦੀ ਵੀ ਗੱਲ ਕੀਤੀ, ਤੁਹਾਡੇ ਨਾਲ ਕੀਤੀ ਸੀਗੀ, ਐਂਡ ਆਲਸੋ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਦੇ ਬੀਬੀਆਂ ਨੇ ਉਹ ਪਿੱਛੇ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਲੰਗਰ ਬਣਾਉਂਦੀਆਂ ਨੇ। ਪਰ ਲੈਟ ਮੀ ਆਸਕ ਯੂ ਕੁਐਸਚਨ, ਜਿਹੜੀ ਬੀਬੀਆਂ ਨੇ ਸਿਰਫ ਲੰਗਰ ਤੱਕ ਹੀ ਅਸੀਮਤ ਹੁੰਦੀਆਂ ਨੇ ਕਿ ਉਹ ਵੀ ਬਾਹਰ ਜਾ ਕੇ ਵੋਲੰਟੀਅਰ ਦੀ ਸੇਵਾ ਕਰਦੀਆਂ ਨੇ? ਹਾਂਜੀ, ਉਹ ਨਹੀਂ, ਉਹ ਸਿਰਫ ਲੰਗਰ ਬਣਾਉਣ ਤੱਕ ਸੀਮਿਤ ਨਹੀਂ ਹੈਗੇ। ਆਈ ਥਿੰਕ ਸਾਡੀ ਮੈਨੇਜਮੈਂਟ ਇਜ਼ ਵੈਰੀ ਪ੍ਰੋਨ ਕਿ ਉਹ ਮੇਲ ਐਂਡ ਫੀਮੇਲ ਬੋਥ ਨੂੰ ਇਕੁਅਲ ਓਪਰਚੁਨਿਟੀਜ਼ ਦਿੰਦੇ ਨੇ। ਸੋ ਨਾਟ ਓਨਲੀ ਕਿ ਲਾਈਕ ਗਰਲਸ ਔਰ ਲੇਡੀਜ਼, ਉਹਨਾਂ ਦੀ ਸਿਰਫ ਲਿਮਿਟਿਡ ਨਹੀਂ ਹੈਗੇ ਕਿ ਉਹ ਸਿਰਫ ਲੰਗਰ ਬਣਾਉਣਗੇ ਤੇ ਉਹ ਬਾਹਰ ਨਹੀਂ ਜਾਣਗੇ। ਇਟਸ ਜਸਟ ਫਰਮ ਕਿਡਸ, females, male, and ਜਿਹੜੇ ਵੀ ਬਾਹਰ ਜਾ ਕੇ they can talk about it, as long as they can talk about it, ਉਹ comfortable ਨੇ, equal opportunities ਦਿੱਤੀਆਂ ਜਾਂਦੀਆਂ ਨੇ। ਉਹ ਬਾਹਰ ਜਾ ਸਕਦੇ ਨੇ, females ਬਾਹਰ ਜਾ ਸਕਦੇ ਨੇ, ਛੋਟੀ ਬੱਚੀਆਂ ਬਾਹਰ ਜਾ ਸਕਦੀਆਂ ਨੇ volunteer ਕਰਨ ਵਾਸਤੇ। There is no age barrier. There is no age barrier, there is no gender specifications ਕਿ ਤੁਸੀਂ female ਹੀ ਜਾਏਗੀ ਜਾਂ male ਹੀ ਜਾਏਗਾ। It's equally done. So ਹਰ ਕਿਸੇ ਨੂੰ ਪੂਰੀ chances ਦਿੱਤੇ ਜਾ ਰਹੇ ਨੇ, so they can go out and just do the part that that's they want to do. That's really nice. That like ਅਸੀਂ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇ ਰਹੇ ਹਾਂ, because equality is very important. And out of places that we don't get that equality, but over here everything is done equally, right? So ਜੇ ਤੁਸੀਂ ਗੱਲ ਕੀਤੀ ਕਿ volunteers ਬਾਹਰ ਜਾਂਦੇ ਨੇ, ਇਹ ਕਿੰਨੇ volunteers ਜਾਂਦੇ ਨੇ, ਕਿੰਨੇ homeless shelter? I know you said about 7,000 people that you'll cover, but how many homeless shelters are there, and how many like ਕਿੰਨੀ ਦੀ ਟੀਮ ਹੁੰਦੀ ਹੈ ਜਿਹੜੀ ਤੁਸੀਂ ਲੈ ਕੇ ਜਾਂਦੇ ਹੋ? ਜੀ, all together ਅਸੀਂ ਕਵਰ ਕਰ ਰਹੇ ਹਾਂ ਅਰਾਊਂਡ 65 ਸ਼ੈਲਟਰਸ ਨੂੰ ਅਸੀਂ ਕਵਰ ਕਰ ਰਹੇ ਹਾਂ ਇਸ ਟਾਈਮ। ਜਿਹੜੇ ਵੋਲੰਟੀਅਰਸ ਨੇ, ਆਈ ਥਿੰਕ ਉਹ ਡਿਵਾਈਡਡ ਮੇਬੀ 6 to 7 ਪਰ ਗਰੁੱਪ ਇੱਦਾਂ ਜਾਣਗੇ, ਪਰ ਦੇਰ ਐਡੀਸ਼ਨ ਕਰ ਸਕਦੇ ਹਾਂ ਅਸੀਂ। ਉਹ ਸਪੈਸੀਫਿਕ ਨੰਬਰ ਸੈੱਟ ਨਹੀਂ ਕੀਤਾ ਹਾਲੇ ਤੱਕ। ਅਗਰ ਕੋਈ ਚਾਹੁੰਦਾ ਹੈ ਕਿ ਮੈਂ ਸਰਟਨ ਲੋਕੇਸ਼ਨ ਤੇ ਜਾਣਾ ਚਾਹੁੰਦਾ ਹੈ, ਉਹ ਖੁਸ਼ੀ ਨਾਲ ਆ ਸਕਦੇ ਨੇ। ਅਸੀਂ ਉਹਨਾਂ ਨੂੰ ਜਿੱਥੇ ਉਹ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ। ਸੋ ਦ ਨੰਬਰ ਇਜ਼ ਨਾਟ ਸੈਟ ਇਨ ਸਟੋਨਸ, ਇਟ ਕੈਨ ਚੇਂਜ, ਪਰ ਮੇਨ ਹੈ ਵੀ ਕਿ ਤੁਸੀਂ ਆਓ, ਤੁਸੀਂ ਵੱਧ ਚੜ ਕੇ ਵੋਲੰਟੀਅਰ ਕਰੋ।
ਤੇ ਇਸ ਜਸਟ ਉਸ ਦਿਨ ਵੀ ਕਾਫੀ ਜ਼ਿਆਦਾ ਡਿਪੈਂਡ ਕਰਨਾ ਹੈ ਬਿਕਾਜ਼ ਕਈ ਵਾਰ ਇੱਦਾਂ ਹੁੰਦਾ ਸਾਈਨ ਅਪ ਹੋ ਜਾਂਦਾ ਦੈਨ ਸ਼ੋਰਟੇਜ ਹੋ ਜਾਂਦੀ ਕਈ ਵਾਰ ਕਈ ਵਾਰ ਬਹੁਤ ਹੀ ਜ਼ਿਆਦਾ ਮਹਾਰਾਜ ਦੀ ਕਿਰਪਾ ਹੋ ਜਾਂਦੀ ਬਹੁਤ ਜ਼ਿਆਦਾ ਲੋਕੀ ਆਉਂਦੇ ਨੇ ਐਂਡ ਦੈਨ ਤੁਸੀਂ ਹਰ ਇੱਕ ਜਗ੍ਹਾ ਤੇ ਜਾ ਸਕਦੇ ਹੋ ਹਰ ਇੱਕ ਨੂੰ ਇੰਡੀਵਿਜੂਅਲੀ ਟਾਈਮ ਦੇ ਸਕਦੇ ਹੋ ਲਾਈਕ ਆਈ ਸੈਡ ਅਰਲੀਅਰ ਸੋ ਜੀ ਜੀ ਤਾਂ ਦੀਪਨ ਜੀ ਮੈਂ ਤੁਹਾਡੇ ਕੋਲ ਜਾਣਾ ਚਾਹਾਂਗੀ ਜਿਵੇਂ ਤੁਸੀਂ ਪਿਛਲੇ 3 ਸਾਲ ਤੋਂ ਇਹ ਵਲੰਟੀਅਰ ਵਰਕ ਕਰ ਰਹੇ ਹੋ ਇਸ ਗੁਰਦੁਆਰੇ ਦੇ ਨਾਲ ਐਂਡ ਯੂ ਬੀਨ ਗੋਇੰਗ ਟੂ ਥੀਸ ਹੋਮਲੈਸ ਸ਼ੈਲਟਰਸ ਰਾਈਟ ਪਰ ਜਿਸ ਤਰ੍ਹਾਂ ਅਸੀਂ ਗੱਲ ਕਰ ਲਈ ਕਿਸ ਤਰ੍ਹਾਂ ਲੰਗਰ ਨਾਈਟ ਬਿਫੋਰ ਪ੍ਰਿਪੇਅਰ ਹੁੰਦਾ ਹੈ ਕਿਸ ਤਰ੍ਹਾਂ ਸਵੇਰ ਨੂੰ ਮੇਲ ਆਉਂਦਾ ਹੈ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਐਂਡ ਦੈਨ ਐਵਰੀਥਿੰਗ ਹਰ ਬੰਦਾ ਆਪਣੀ ਆਪਣੀ ਟੀਮ ਦੇ ਨਾਲ ਚਲਾ ਜਾਂਦਾ ਹੈ ਐਂਡ ਦਿਸ ਟਾਈਮ ਯੂ ਗਾਈਜ਼ ਆਰ ਗੋਇੰਗ ਟੂ 65 ਸ਼ੈਲਟਰਸ ਰਾਈਟ ਮੈਂ ਹੁਣ ਪੁੱਛਣਾ ਚਾਹਾਂਗੀ ਜੇ ਤੁਸੀਂ ਵਾਪਿਸ ਆਉਂਦੇ ਹੋ ਹੋਮਲੈਸ ਸ਼ੈਲਟਰ ਤੋਂ ਹਾਊ ਇਜ਼ ਦੈਟ ਐਕਸਪੀਰੀਅੰਸ ਕੀ ਤੁਸੀਂ ਗੱਲਬਾਤ ਕਰਦੇ ਹੋ ਕਿ ਕਿੱਥੇ ਗਲਤੀ ਹੋਈ ਹੈ ਕਿੱਥੇ ਸਹੀ ਹੋਇਆ ਕਿਹੜੀਆਂ ਪ੍ਰੋਬਲਮਸ ਫੇਸ ਕੀਤੀਆਂ ਹਾਊ ਕੈਨ ਵੀ ਸੋਲਵ ਇਟ ਫॉर ਨੈਕਸਟ ਈਅਰਸ ਐਂਡ ਹਾਊ ਯੂ ਗੋਇੰ ਟੂ ਮੇਕ ਦਿਸ ਈਅਰ ਬੈਟਰ ਦੈਨ ਲਾਸਟ ਈਅਰ ਲਾਈਕ ਇਸ ਬਾਰੇ ਵੀ ਗੱਲਬਾਤ ਹੁੰਦੀ ਹੈ ਹਾਂਜੀ ਜੀ ਸਾਡੇ ਹਰ ਵੀਕ ਸਾਡੀ ਇਸ ਬਾਰੇ ਵੀ ਤੇ ਵੈਸੇ ਵੀ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਹਰ ਵੀਕ ਸਾਡੀ ਮੀਟਿੰਗ ਹੁੰਦੀ ਆ ਫਰਾਈਡੇ ਨਾਈਟ ਨੂੰ ਔਰ ਸਮ ਟਾਈਮ ਸੰਡੇ ਈਵਨਿੰਗ ਹੁੰਦੀ ਆ ਅਸੀਂ ਜਿਹਦੇ ਵਿੱਚ ਜਿਹੜੀ ਤੇ ਬਜ਼ੁਰਗਾਂ ਦੀਆਂ ਜਿਹੜੀਆਂ ਵਿਚਾਰ ਨੇ ਅਸੀਂ ਉਹ ਵੀ ਲੈ ਕੇ ਆਉਂਦੇ ਆ ਬੱਚਿਆਂ ਦੇ ਵਿਚਾਰ ਵੀ ਲੈ ਕੇ ਆਉਂਦੇ ਆ ਤੇ ਜਿਹੜੀ ਅੱਜ ਦੀ ਜਨਰੇਸ਼ਨ ਉਹਨਾਂ ਦੇ ਵਿਚਾਰ ਵੀ ਲੈ ਕੇ ਆਉਂਦੇ ਆ ਸੋ ਅਸੀਂ ਸਾਰਿਆਂ ਨੂੰ ਰੱਖ ਕੇ ਮੱਦੇ ਨਜ਼ਰ ਅਸੀਂ ਦੇਖਦੇ ਆ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਾਨੂੰ ਪੁੱਛਿਆ ਕਿ ਅਸੀਂ ਜੋ ਆਉਂਦੇ ਆ ਵਲੰਟੀਅਰ ਕਰਕੇ ਵਾਪਸ ਆਉਂਦੇ ਆ ਆਪਣੇ ਗੁਰਦੁਆਰਾ ਸਾਹਿਬ ਜੇ ਸਾਨੂੰ ਲੱਗਦਾ ਕਿ ਅਸੀਂ ਕੋਈ ਇੱਥੇ ਮਾਈਨਸ ਪੁਆਇੰਟ ਜਾਂ ਸਾਡਾ ਪਲੱਸ ਪੁਆਇੰਟ ਹੈ ਜੇ ਸਾਨੂੰ ਅਸੀਂ ਬਾਕੀਆਂ ਨੂੰ ਦੱਸਣਾ ਅਸੀਂ ਆ ਕੇ ਉਹ ਉਸ ਬਾਰੇ ਵੀ ਸਲਾਹ ਮਸ਼ਵਰਾ ਕਰਦੇ ਹਾਂ ਕਿ ਸਾਡੇ ਕੋਲ ਕਿੱਥੋਂ ਗਲਤੀ ਹੋ ਜਾਂਦੀ ਹੈ ਕਿ ਅਸੀਂ ਅਗਲੀ ਵਾਰੀ ਉਹ ਗਲਤੀ ਨਹੀਂ ਕਰਨੀ ਜਾਂ ਹੁਣ ਇਸ ਤੋਂ ਰਾਈਟ ਵੇ ਅਸੀਂ ਗਲਤੀ ਨਹੀਂ ਇਹ ਕਰਨੀ ਜੇ ਸਾਨੂੰ ਜਿਹੜੇ ਪਲੱਸ ਪੁਆਇੰਟ ਨੇ ਅਸੀਂ ਉਹ ਕਿਸ ਤਰ੍ਹਾਂ ਕਵਰ ਕਰਨੇ ਕਿ ਹਾਂ ਅਸੀਂ ਅਗਲੇ ਸ਼ੈਲਟਰ ਜਾ ਕੇ ਅਸੀਂ ਕੀ ਕਰਨਾ ਆ ਅਸੀਂ ਉਹਦੇ ਬਾਰੇ ਬਹੁਤ ਹੀ ਧਿਆਨ ਦਿੰਦੇ ਆ ਕਿਉਂਕਿ ਸਿੱਖੀ ਦੇ ਵਿੱਚ ਇਹ ਤੇ ਖਾਸੀਅਤ ਕਿ ਹਮੇਸ਼ਾ ਸਿੱਖਦੇ ਰਹਿਣਾ ਸਿੱਖਦੇ ਹੀ ਹੈ ਰਹਿਣਾ ਗਲਤੀਆਂ ਤੋਂ ਵੀ ਸਿੱਖਦੇ ਹੀ ਰਹਿਣਾ ਹੈ ਅਸੀਂ ਰਾਈਟ ਸੋ one more question ਜਿਸ ਤਰ੍ਹਾਂ ਤੁਸੀਂ ਵਲੰਟੀਅਰ ਦੀ ਗੱਲ ਕੀਤੀ ਕਿ ਵਲੰਟੀਅਰਸ ਨੂੰ ਐਟ ਦੀ ਐਂਡ ਕੋਈ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤਾਂ ਕਿ ਹੋਰ ਇਨਕਰੇਜ ਹੋਣ ਤਾਂ ਕਿ ਉਹ ਲੋਕਾਂ 'ਚ ਹੋਰ ਸਪਰੈਡ ਕਰ ਸਕਣ ਇਹ ਵਰਡ ਨੂੰ ਨਹੀਂ ਜੀ ਇਸ ਤਰ੍ਹਾਂ ਦੀ ਸਾਡੀ ਤੇ ਕੋਈ ਮੇਰੇ ਖਿਆਲ ਚ ਰੂਬੀ ਭੈਣ ਜੀ ਇਸ ਤਰ੍ਹਾਂ ਦਾ ਤੇ ਕੋਈ ਹੈ ਨਹੀਂ ਪਰ ਤੁਸੀਂ ਇੱਕ ਸੇਵਾ ਕਰਨੀ ਤੁਹਾਡੇ ਵਾਸਤੇ ਜੀ ਮਨ ਦੀ ਸੇਵਾ ਕਰਨੀ ਮਨ ਰੂਹ ਨਾਲ ਸੇਵਾ ਕਰਨੀ ਤੁਹਾਡੇ ਵਾਸਤੇ ਸਭ ਤੋਂ ਵੱਡਾ ਸਰਟੀਫਿਕੇਟ ਹੈ ਰਾਈਟ ਭੈਣ ਜੀ ਹਾਂ ਮੈਂ ਥੋੜਾ ਐਡੀਸ਼ਨ ਕਰਨਾ ਚਾਹਾਂਗੀ ਇਹਦੇ ਵਿੱਚ ਜਿਹੜੀ ਓਵਰਆਲ ਲਾਈਕ ਲਾਰਜਰ ਜਿਹੜੀ ਸਾਡੀ ਵਲੰਟੀਅਰਸ ਮਤਲਬ ਆਫਰ ਕਰ ਰਹੇ ਨੇ ਜਿਹੜੀ ਉਹਨਾਂ ਨੂੰ ਆਈ ਥਿੰਕ ਅਪਰੀਸ਼ੀਏਸ਼ਨ ਤੇ ਆਈ ਹੈ ਕਿ ਉਹਨਾਂ ਨੂੰ the peace that they attain ਪਰ ਜਿਹੜੇ I think ਕਈ ਸਕੂਲਸ ਦੇ ਵਿੱਚ ਜਿਹੜੇ ਯੰਗ ਪੀਪਲ ਨੇ ਉਹਨਾਂ ਵਾਸਤੇ ਇਨਸੈਂਟਿਵਸ ਆਬਵੀਅਸਲੀ ਹੈਗੇ ਨੇ ਜਿਵੇਂ ਫੋਰ ਇੰਸਟੈਂਸ ਕਈਆਂ ਨੂੰ ਵੋਲੰਟੀਅਰ ਸਰਵਿਸ ਔਰ ਜਾਂ ਕਮਿਊਨਿਟੀ ਸਰਵਿਸ ਵਾਸਤੇ ਆਵਰਸ ਚਾਹੀਦੇ ਹੁੰਦੇ ਨੇ ਰਾਈਟ ਦੈਟਸ ਵਨ ਆਫ ਦ ਥਿੰਗਸ ਫॉर ਯੰਗ ਪੀਪਲ ਜਿਵੇਂ ਕਿ ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੇ ਓਵਰਆਲ ਲਾਈਕ ਅਦਰ ਏਜ ਗਰੁੱਪ ਨੇ ਉਹ ਤੇ ਲਾਈਕ ਜਸਟ ਡੂਇੰਗ ਇਟ ਫॉर द Guru Sahib and yourself and hanji for the save and peace of mind but young generation we just want to put it out there ki agar you need community hours this is the best way to attain them kyunki we do issue a certificate young people waste jinna ne time ditta hai and also I think this is the best platform jithe tusi hands on apne ਧਰਮ ਬਾਰੇ ਆਪਣੇ ਗੁਰੂ ਜੀ ਬਾਰੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਬਾਰੇ ਸਿੱਖ ਸਕਦੇ ਹੋ ਸੋ ਇਟਸ ਨਾਟ ਜਸਟ ਕਿ ਤੁਸੀਂ ਯੂ ਆਰ ਜਸਟ ਗਿਵਿੰਗ ਦ ਆਵਰਸ ਐਂਡ ਯੂ ਵਿਲ ਬੀ ਲਰਨਿੰਗ ਐਂਡ देयर विल बी अ लॉट दैट यू विल टेकिंग विद इट along with the certificate that you will be getting ਹਾਂਜੀ I mean like all I could say is ਬਹੁਤ ਚੰਗਾ ਤੁਸੀਂ ਸੋਨਾ ਉਪਰਾਲਾ ਕਰ ਰਹੇ ਹੋ ਕਿਉਂਕਿ ਇਹ ਉਪਰਾਲਾ ਨਾ ਇਕੱਲੀ ਸਿੱਖ ਕਮਿਊਨਿਟੀ ਤੱਕ ਜਾਂ ਫਿਰ ਆਪਣੇ ਹਿੰਦੂ ਜਾਂ ਮੁਸਲਮਾਨ ਵੀਰਾਂ ਤੱਕ ਨਹੀਂ ਹੈਗਾ ਬਾਕੀ ਯੂ ਰੀਚਿੰਗ ਆਊਟ ਟੂ ਡਿਫਰੈਂਟ ਕਮਿਊਨਿਟੀਜ਼ ਐਂਡ ਸਪਰੈਡਿੰਗ ਦ ਵਰਡ ਐਂਡ ਸਪਰੈਡਿੰਗ ਆਵਰ ਆਇਡੈਂਟੀ ਐਜ਼ ਵੈਲ ਕਿ ਤਾਂ ਕਿ ਲੋਕਾਂ ਦੀ ਆਇਡੈਂਟੀ ਦਾ ਵੀ ਪਤਾ ਲੱਗੇ ਕਿੰਨੀ ਪੀਸਫੁਲ ਕੌਮ ਹੈ ਸਿੱਖ ਕੌਮ ਸੋ ਭੈਣ ਜੀ ਲਾਈਕ ਥੋੜੇ ਜਿਹੇ ਮਿੰਟ ਰਹਿ ਗਏ ਨੇ ਐਟ ਦੀ ਐਂਡ ਜਿਸ ਤਰ੍ਹਾਂ ਇੰਨਾ ਵੱਡਾ ਤੁਸੀਂ ਉਪਰਾਲਾ ਕਰਦੇ ਹੋ there's so much like of course responsibilities ਹੁੰਦੀਆਂ ਨੇ how do you all handle this financially all over ਫਾਈਨੈਂਸ਼ਲੀ ਤੇ ਤੁਹਾਨੂੰ ਦੱਸਿਆ ਸੀ ਕਿ ਸੰਗਤ ਸਾਡੀ ਬਹੁਤ ਹੈਲਪ ਕਰ ਰਹੀ ਹੈ ਹਰ ਬੰਦਾ ਜਿੰਨੀ ਕੋਸ਼ਿਸ਼ ਹੋ ਸਕਦੀ ਜਾਂ ਜਿੰਨੀ ਮਦਦ ਹੋ ਸਕਦੀ ਕਰ ਰਹੇ ਨੇ ਜਿਹਦੇ ਵਿੱਚ ਬਾਕੀ ਤੁਹਾਨੂੰ ਇੱਕ ਜਥੇ ਦਾ ਨਾਮ ਦੱਸਿਆ ਸੀਗਾ ਧੰਨ ਗੁਰੂ ਨਾਨਕ ਜਥਾ ਜਿਨ੍ਹਾਂ ਦੇ ਪ੍ਰਧਾਨ ਨੇ ਬਖਸ਼ੀ ਭਾਜੀ ਐਂਡ ਨਾਨਕ ਪਨੀਰ ਵਾਲੇ ਉਹ ਕਾਫੀ ਹੈਲਪ ਕਰ ਰਹੇ ਨੇ ਬਾਕੀ ਹੋਰ ਕਮਿਊਨਿਟੀ ਸਾਡੀ ਕਾਫੀ ਹੈਲਪ ਕਰ ਰਹੀਆਂ ਨੇ ਬਾਕੀ ਜਿੱਥੇ ਹੈਲਪ ਦੇ ਨਾਲ ਸਾਨੂੰ ਵਲੰਟੀਅਰਸ ਦੀ ਹਾਲੇ ਵੀ ਬਹੁਤ ਲੋੜ ਹੈ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਸਾਨੂੰ ਵਲੰਟੀਅਰਸ ਜਿੰਨੇ ਵੀ ਹੋ ਸਕੇ ਜਿਹੜੇ ਵੀ ਇਹ ਪ੍ਰੋਗਰਾਮ ਦੇਖਦੇ ਨੇ ਪਲੀਜ਼ ਸਾਡੇ ਨਾਲ ਸੰਪਰਕ ਕਰਨ ਜਾਂ ਰੀਤ ਭੈਣ ਜੀ ਦਾ ਫੋਨ ਨੰਬਰ ਲੈ ਲਓ ਇਹਨਾਂ ਨਾਲ ਸੰਪਰਕ ਕਰਕੇ ਸਾਨੂੰ ਪਲੀਜ਼ ਸਾਡੇ ਨਾਲ ਰਾਬਤਾ ਕਰਨ ਔਰ ਪਲੀਜ਼ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਅਸੀਂ ਕੀ ਕਰਦੇ ਹਾਂ ਸਾਡੀ ਮਿਹਨਤ ਸੈਚਰਡੇ ਨੂੰ ਰੰਗ ਲੈ ਕੇ ਆਏਗੀ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਸ ਤਰ੍ਹਾਂ ਮਿਹਨਤ ਕਰ ਰਹੇ ਹਾਂ ਇੱਕ ਇੱਕ ਇਨਸਾਨ ਇੱਕ ਇੱਕ ਸੰਗਤ ਦਾ ਬੰਦਾ ਕਿੰਨੀ ਮਿਹਨਤ ਕਰ ਰਿਹਾ ਹੈ ਅਸੀਂ ਚਾਹੁੰਦੇ ਕਿ ਜਿੰਨੇ ਸਾਡੇ ਦਰਸ਼ਕ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਸੁਣ ਰਹੇ ਨੇ ਆਫ ਕੋਰਸ
ਉਹ ਜਰਸੀ ਸਿਟੀ ਪਹੁੰਚਣ, ਜਰਸੀ ਸਿਟੀ ਦੇ ਵਿੱਚ ਨਾਨਕ ਨਾਮ ਜਹਾਜ਼ ਗੁਰਦੁਆਰੇ ਦੇ ਵਿੱਚ ਪਹੁੰਚਣ। ਜਿਹੜੀ ਸੇਵਾ ਹੈਗੀ ਹੈ ਇਹ ਤਾਂ ਨਵੰਬਰ 14 ਨੂੰ ਹੈਗੀ ਹੈ 7 AM to 8 PM, ਪਰ ਤੁਸੀਂ ਇੱਕ ਦਿਨ ਪਹਿਲਾਂ ਆ ਕੇ ਵੀ ਫਰਾਈਡੇ ਨੂੰ ਰਾਤ ਨੂੰ ਵੀ ਸੇਵਾ ਕਰ ਸਕਦੇ ਹੋ। ਯੂ ਕੈਨ ਕਮ ਆਫਟਰ ਯੂਰ ਵਰਕ ਐਟ 3 PM 4 PM। ਇੱਕ ਘੰਟੇ ਦੀ ਸੇਵਾ ਵੀ ਬਹੁਤ ਵੱਡੇ ਮਾਇਨੇ ਰੱਖਦੀ ਨੇ। ਸੋ ਭੈਣ ਜੀ ਤੁਸੀਂ ਸਾਰਾ ਕੁਝ ਸਾਨੂੰ ਐਕਸਪਲੇਨ ਕੀਤਾ। ਐਟ ਦੀ ਐਂਡ ਐਨੀਥਿੰਗ ਆਲਸ ਦੈਟ ਮੈਂ ਤੁਹਾਨੂੰ ਕੋਈ ਕੁਐਸਚਨ ਪੁੱਛ ਨਾ ਪਾਈ ਹੋਵਾਂਗੀ, ਐਟ ਦੀ ਐਂਡ ਤੁਸੀਂ ਕੁਝ ਹੋਰ ਸ਼ੇਅਰ ਕਰਨਾ ਹੋਵੇ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਰੀਤ ਭੈਣ ਜੀ ਤੁਸੀਂ ਕਾਫੀ ਕੁਐਸਚਨ ਪੁੱਛ ਲਏ ਨੇ, ਕੋਈ ਇਹੋ ਜਿਹਾ ਤਾਂ ਮੇਰੇ ਖਿਆਲ 'ਚ ਪਿੱਛੇ ਰਿਹਾ ਨਹੀਂ ਹੈਗਾ, ਪਰ ਅਸੀਂ ਫਿਰ ਵੀ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਹਾਂ TV 84 ਦਾ, ਤੁਹਾਡੇ ਆਡੀਅנס ਦਾ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਚੱਲ ਕੇ ਆਏ ਹਾਂ ਤੁਹਾਡੇ ਕੋਲ, ਅਸੀਂ ਸਿਰਫ ਇਸ ਲਈ ਆਏ ਹਾਂ ਕਿ ਤੁਹਾਡੀ ਸੰਗਤ, ਤੁਹਾਡੇ ਆਡੀਅנס ਬਹੁਤ ਹੈ ਤੇ ਸਾਨੂੰ ਹੈਲਪ ਹੋਏਗੀ। ਪਲੀਜ਼ ਅਸੀਂ ਤੁਹਾਨੂੰ ਫੇਰ ਕਹਿੰਦੇ ਹਾਂ, ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਅਸੀਂ ਕਰ ਰਹੇ ਹਾਂ। ਮਹਾਰਾਜ ਕਿਰਪਾ ਕਰਨ ਤੇ ਇਹ ਬਹੁਤ ਵਧੀਆ ਹੋਵੇ, ਜਿੱਦਾਂ ਕਿ ਪਿਛਲੇ ਸਾਲਾਂ 'ਚ ਬਹੁਤ ਵਧੀਆ ਹੋ ਰਿਹਾ ਹੈ। ਪਰ ਫਿਰ ਵੀ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ, ਸਾਨੂੰ ਹੁਣ ਵੀ ਸੰਗਤ ਦੀ ਬਹੁਤ ਲੋੜ ਹੈ, ਸਾਨੂੰ ਵਲੰਟੀਅਰਸ ਦੀ ਬਹੁਤ ਲੋੜ ਹੈ। ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਚਾਹੇ 1 ਘੰਟਾ, ਚਾਹੇ 2 ਘੰਟੇ, ਚਾਹੇ 5 ਮਿੰਟ ਕੱਢ ਕੇ ਆਓ, ਪਰ ਪਲੀਜ਼ ਸਾਨੂੰ ਆ ਕੇ ਹੈਲਪ ਕਰੋ। ਐਂਡ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਕਿ ਇੱਕ ਪ੍ਰਥਾ ਜਿਹੜੀ ਸਾਡੀ ਪਹਿਲੀ ਪਾਤਸ਼ਾਹੀ ਨੇ ਸ਼ੁਰੂ ਕੀਤੀ ਸੀਗੀ, ਕਿਰਤ ਕਰੋ ਵੰਡ ਕੇ ਛਕੋ, ਰਾਈਟ, ਇਹਨੂੰ ਹੋਰ ਵੀ ਬਹੁਤ ਕਮਿਊਨਿਟੀਆਂ ਜਿਹੜੀਆਂ ਨੇ ਉਹ ਕਵਰ ਕਰਦੀਆਂ ਹੋਣਗੀਆਂ, ਬਹੁਤ ਗੁਰਦੁਆਰੇ ਸਾਹਿਬ ਕਵਰ ਕਰ ਰਹੇ ਨੇ, ਪਰ ਸੋ ਫਾਰ ਜੋ ਸਾਡੀ ਨਿਗਾਹ ਦੇ ਵਿੱਚ ਅਸੀਂ ਹੀ ਇਸ ਪ੍ਰਥਾ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਸਾਡੇ ਕਾਫੀ ਛੋਟੇ ਬੱਚੇ ਵੀ ਨੇ ਜਿਹੜੇ ਇਸ ਪ੍ਰਥਾ ਦੇ ਵਿੱਚ, ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਹ ਬੱਚਿਆਂ ਨੂੰ ਸਭ ਪਤਾ ਲੱਗੇ ਕਿ ਸਾਡਾ ਸਿੱਖੀ ਧਰਮ ਕੀ ਹੈ ਤੇ ਕੀ ਹੋ ਰਿਹਾ ਹੈ। ਸੋ ਪਲੀਜ਼ ਆਪਣੇ ਟਾਈਮ ਦੇ ਵਿੱਚੋਂ ਤੁਸੀਂ ਟਾਈਮ ਕੱਢ ਕੇ ਆਓ, ਬਲਕਿ ਅਸੀਂ ਤੁਹਾਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਵੀ ਟਾਈਮ ਕੱਢ ਕੇ ਆਓ ਤੇ ਸਾਨੂੰ ਯੋਗਦਾਨ ਪਾਓ। ਤੇ ਅਸੀਂ ਆਪਣੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਤੁਹਾਡੇ ਲਈ ਟੀ-ਸ਼ਰਟ ਲੈ ਕੇ ਆਏ ਹਾਂ ਰੂਬੀ ਭੈਣ ਜੀ। ਹਾਂਜੀ, ਇਹ ਸਾਡੀ ਜੀ ਟੀ-ਸ਼ਰਟ ਹੈ, ਜਿਹੜੀ ਅਸੀਂ ਉਸ ਦਿਨ ਜਦੋਂ ਤੁਸੀਂ ਆਓਗੇ ਅਸੀਂ ਤੁਹਾਨੂੰ ਵੀ ਦੇਵਾਂਗੇ, ਤੁਹਾਡੀ ਪੂਰੀ ਟੀਮ ਨੂੰ ਵੀ ਭੇਜਾਂਗੇ। ਤੇ ਜਿੰਨੇ ਵੀ ਵਲੰਟੀਅਰ, ਚਾਹੇ ਉਹ ਛੋਟੇ ਨੇ ਵੱਡੇ ਨੇ, ਹਰ ਸਾਈਜ਼ ਦੀਆਂ ਟੀ-ਸ਼ਰਟਾਂ ਹੋਣਗੀਆਂ, ਅਸੀਂ ਤੁਹਾਨੂੰ ਦੇਵਾਂਗੇ ਤਾਂ ਕਿ ਤੁਸੀਂ ਜਦੋਂ ਵੀ ਸ਼ੈਲਟਰ 'ਚ ਜਾਓਗੇ ਤੁਹਾਡੀ ਇੱਕ ਵੱਖਰੀ ਆਇਡੈਂਟੀ ਹੋਏਗੀ ਕਿ ਹਾਂ ਇਹ ਲੈਸ਼ਰ ਮੀਲ ਹੈ, ਇਹ ਲੈਸ਼ਰ ਮੀਲ ਹੈ ਤੇ ਇਹ ਜਰਸੀ ਸਿਟੀ ਗੁਰਦੁਆਰੇ ਨੇ ਸ਼ੁਰੂ ਕੀਤਾ ਹੈ। ਅਸੀਂ ਇਸ ਪਰੰਪਰਾ ਨੂੰ ਅਸੀਂ ਬਹੁਤ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਸੋ ਰੂਬੀ ਭੈਣ ਜੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਭੈਣ ਜੀ ਉਹਨਾਂ ਨੂੰ ਆਪਣੇ ਹੱਥੀਂ ਦਿਓ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸੋ ਵੀਅਰਸ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਸ ਦੇ ਵਿੱਚ ਆਪਣਾ ਵੋਲੰਟੀਅਰ ਤੁਸੀਂ ਸ਼ਾਮਿਲ ਕਰੋ। ਸੋ ਵੀਅਰਸ, ਥੈਂਕ ਯੂ ਸੋ ਮਚ ਐਂਡ ਤੁਹਾਡਾ ਵੈਸੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਵੀਡੀਓ ਦੇ ਸਟੂਡੀਓ ਦੇ ਵਿੱਚ ਆਏ ਤੇ ਸਲੈਸ਼ੀਅਰ ਮੀਲ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।